ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਸਰਕਾਰ ਦੇ ਉਸ ਵਿਧਾਇਕ ਦੀ, ਜਿਸ ਵਿਧਾਇਕ ਦੀ ਚਰਚਾ ਇਸ ਹੜ੍ਹਾਂ ਦੇ ਸੀਜ਼ਨ ਦੇ ਦੌਰਾਨ ਸਭ ਤੋਂ ਜ਼ਿਆਦਾ ਉਹਦੀਆਂ ਵੀਡੀਓ ਫੁਟੇਜ ਅਜਿਹੀਆਂ ਵਾਇਰਲ ਹੋ ਰਹੀਆਂ ਨੇ ਜਾਂ ਸਾਹਮਣੇ ਆ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਵਿਧਾਇਕ ਦੀ ਜਿਹੜੀ ਖੁਦ ਦੀ ਆ ਉਹ ਕਿਰਕਰੀ ਹੋ ਰਹੀ ਹੈ। ਦੇਵ ਮਾਨ ਇਸ ਵੇਲੇ ਫੋਟੋਆਂ ਕਰਕੇ ਚਰਚਾ ਦੇ ਵਿੱਚ ਹੈ, ਪਰ ਹੁਣ ਇੱਕ ਹੋਰ ਖਬਰ ਕਰਕੇ ਚਰਚਾ ਦੇ ਵਿੱਚ ਹੈ। ਸੁਣਦੇ ਹਾਂ ਕਿ ਦੇਵ ਮਾਨ ਨੇ ਡਿਪਟੀ ਸੀਐਮ ਦੀ ਕੁਰਸੀ ਮੰਗੀ ਹੈ ਜੀ। ਪ੍ਰਵੀਨ ਜੀ, ਜਦੋਂ ਬੰਦਾ ਜਵਾਬ ਇਹ ਨਾ ਦੇਵੇ, ਜਦੋਂ ਕੋਈ ਸਵਾਲ ਇਹ ਨਾ ਕਰੇ, ਹੈਨਾ, ਜਦੋਂ ਮੀਡੀਆ ਪੁੱਛੇ ਹੀ ਨਾ, ਤੇ ਫਿਰ ਇਹਨਾਂ ਦੇ ਅਧਿਕਾਰ ਬਣਦਾ ਜੀ। ਇਹਨਾਂ ਦੀ ਅਗਲੇ ਤਾਂ ਕਹਿਣਗੇ ਅਸੀਂ ਵਾਹਵਾ ਕੀਤੀ ਹੈ, ਸੇਵਾ ਕੀਤੀ, ਤੁਸੀਂ ਕਿਰਕਰੀ ਦੱਸੀ ਜਾਂਦੇ ਹੋ ਪ੍ਰਵੀਨ। ਅਗਲਾ ਤਾਂ ਕਹਿੰਦਾ ਮੈਂ ਪਾਣੀ 'ਚ ਬਿਨਾਂ ਉਤਰਿਆ ਵੀ ਪਾਣੀ 'ਚ ਉਤਰ ਕੇ ਕੰਮ ਕੀਤਾ। ਮਤਲਬ ਜਿੱਥੇ ਗਿੱਟੇ ਗਿੱਟੇ ਪਾਣੀ ਆ, ਉੱਥੇ ਟਰੱਕ ਵਾਲੀਆਂ ਟਿਊਬਾਂ ਲੈ ਕੇ ਖੜਾ ਅਗਲਾ ਜੀ, ਹੈਨਾ। ਲੋਕ ਪਿੰਡਾਂ ਦੇ ਜਾ ਕੇ ਆਪਣੀ ਜਾਨ ਖਤਰੇ 'ਚ ਪਾ ਕੇ ਆਪਣੇ ਟਰੈਕਟਰ ਟਰੈਲੀ ਵਾੜ ਕੇ ਲੋਕਾਂ ਨੂੰ ਕੱਢ ਕੇ ਲਿਆ ਰਹੇ ਨੇ, ਤੇ ਅਗਲਾ ਕਹਿੰਦਾ ਮੈਂ ਬੂਟੀ ਪੱਟ ਲਿਆ ਜੀ, ਦੇਖੋ ਇਹ ਬਚ ਗਈ, ਰੁੜੀ ਜਾਂਦੀ ਸੀ ਬੂਟੀ, ਤੇ ਉਹ ਸੜਕ ਤੇ ਕਹਿੰਦੇ ਜੀ ਪਾਣੀ ਫਸਿਆ ਜੀ, ਇਸ ਲਈ ਮੈਂ ਪਾਣੀ ਕੱਢ ਰਿਹਾ ਕਿ ਤਾਂ ਕਿ ਉਹ ਜਿਹੜਾ ਸੀਵਰੇਜ 'ਚ ਚੱਲ ਜਾਵੇ, ਤੇ ਬੰਦਾ ਜਿੱਥੇ ਖੜਾ ਉਹ ਸੁੱਕੇ 'ਚ ਖੜ ਕੇ ਫੋਟੋ ਖਿੱਚ ਰਿਹਾ। ਸੋ ਇਸ ਲਈ ਇਹ ਬਿਲਕੁਲ ਵਾਇਰਲ ਹੋਈਆਂ। ਤੇ ਪਰ ਦੇਵ ਮਾਨ ਦਾ ਇਹ ਪਹਿਲਾ ਮਾਮਲਾ ਨਹੀਂ। ਜੇ ਪਹਿਲਾਂ ਸਵਾਲ ਪੁੱਛਿਆ ਹੁੰਦਾ ਸ਼ਾਇਦ ਇਹ ਤਸਵੀਰਾਂ ਟਰੋਲ ਨਾ ਹੁੰਦੀਆਂ, ਦੇਵ ਮਾਨ ਨੂੰ ਸਮਝ ਆਉਂਦੀ। ਠੀਕ ਹੈ ਜੀ। ਐਮਐਲਏ ਬਣਿਆ ਦੇਵ ਮਾਨ, ਉਹ 90 ਤੋਂ ਚੱਲ ਕੇ ਚੰਡੀਗੜ੍ਹ ਤੱਕ ਮਤਲਬ 90-92 ਕਿਲੋਮੀਟਰ ਦਾ ਸਫ਼ਰ ਹੈ। ਠੀਕ ਹੈ ਜੀ। ਸਾਈਕਲ ਤੇ ਆਇਆ ਅਗਲਾ, ਤੇ ਪੰਜਾਬ ਦੀ ਵਿਧਾਨ ਸਭਾ 'ਚ ਬੱਲੇ ਬੱਲੇ ਕਿ ਲੈ ਬਾਈ ਦੇਵ ਮਾਨ ਨੇ ਰਿਕਾਰਡ ਕਾਇਮ ਕਰਤਾ। ਪਿੰਡ ਤੋਂ ਕੈਮਰੇ ਚੱਲ ਕੇ 90 ਤੱਕ, 90 ਤੋਂ ਚੱਲ ਕੇ ਪਟਿਆਲੇ ਤੱਕ, ਪਟਿਆਲੇ ਤੋਂ ਚੱਲ ਕੇ ਹੈ ਨਾ ਚੰਡੀਗੜ੍ਹ ਤੱਕ ਕੈਮਰੇ ਆਨ ਰਹੇ ਕਿ ਲੈ ਬਾਈ। ਤੇ ਚੰਡੀਗੜ੍ਹ ਆ ਕੇ ਪੰਜਾਬ ਦੀ ਸਕੱਤਰੇ ਦੇ ਬਾਹਰ ਦੇਵ ਮਾਨ ਕਹਿੰਦਾ ਹੁਣ ਸਾਈਕਲ ਤੇ ਆਇਆ ਕਰੂੰਗਾ, ਮੈਂ ਆਮ ਆਦਮੀ ਆ, ਆਪਣੇ ਹਲਕੇ 'ਚ ਵੀ ਕੰਮ ਸਾਈਕਲ ਤੇ ਕਰੂੰਗਾ, ਗੱਡੀ ਦੀ ਵਰਤੋਂ ਨਹੀਂ ਕਰੂੰਗਾ ਸਰਕਾਰੀ। ਹਾਂਜੀ ਬਿਲਕੁਲ ਕਿਹਾ ਸੀ। ਤੇ ਦੂਆ ਹੀ ਚੰਡੀਗੜ੍ਹ 'ਚ ਗੇੜਾ ਗੱਡੀ ਤੇ ਲੱਗਿਆ ਜਨਾਬ ਦਾ, ਤੇ ਹੁਣ ਗੱਡੀ ਤੋਂ ਥੱਲੇ ਨਹੀਂ ਉਤਰੇ। ਤੇ ਫਿਰ ਕਿਹਨੇ ਪੁੱਛਿਆ ਜੀ ਕਿ ਕਿੱਥੇ ਗਿਆ ਤੁਹਾਡਾ? ਇਹ ਉਵੇਂ ਹੀ ਜਿਵੇਂ ਸਰਕਾਰਾਂ ਵਾਅਦੇ ਕਰਕੇ ਮੁੱਕਰ ਜਾਂਦੀਆਂ, ਗਰੰਟੀਆਂ ਦੇ ਕੇ ਮੁੱਕਰ ਜਾਂਦੀਆਂ। ਇਹ ਵੱਖਰੀ ਗੱਲ ਹੈ ਕਿ ਦੇਵ ਮਾਨ ਆਪਣੇ ਵਾਅਦੇ ਤੋਂ ਮੁੱਕਰ ਗਿਆ, ਪਰ ਆਪਣੀ ਹੀ ਪਾਰਟੀ ਨੂੰ ਵਾਅਦਾ ਯਾਦ ਕਰਾ ਦੇ ਜੀ, ਤੁਸੀਂ ਕਿਹਾ ਸੀਗਾ ਕਿ ਐਸਸੀਬੀਸੀ ਭਾਈਚਾਰੇ 'ਚੋਂ ਵੀ ਇੱਕ ਉਪ ਮੁੱਖ ਮੰਤਰੀ ਬਣਾਓਗੇ ਜੀ, ਬਣਾਉਂਦੇ ਕਿਉਂ ਨਹੀਂ? ਅੱਛਾ, ਵਾਹ। ਸੋ ਦੇਵ ਮਾਨ ਨੇ ਆਪਣੀ ਪਾਰਟੀ ਨੂੰ ਯਾਦ ਕਰਾਇਆ, ਕਹਿੰਦੇ ਜੀ ਇਹ ਸਮੇਂ ਦੀ ਲੋੜ ਵੀ ਆ ਤੇ ਐਸਸੀਬੀਸੀ ਭਾਈਚਾਰੇ ਦਾ ਹੱਕ ਵੀ ਬਣਦਾ। ਕਹਿੰਦੇ ਮੈਂ ਨਹੀਂ ਕਹਿੰਦਾ ਕਿ ਮੈਨੂੰ ਬਣਾਓ, ਜਿਹਨੂੰ ਵੀ ਤੁਹਾਨੂੰ ਠੀਕ ਲੱਗਦਾ ਉਹਨੂੰ ਬਣਾਓ, ਪਰ ਦਾਅਵੇਦਾਰ ਮੈਂ ਵੀ ਹੈਗਾ, ਕਹਿੰਦਾ। ਠੀਕ ਹੈ। ਤੇ ਕਹਿੰਦਾ ਜੇ ਮੈਨੂੰ ਬਣਾ ਵੀ ਦੇਣ ਹਰਜ ਵੀ ਕੀ ਆ? ਇਹ ਦੇਵ ਮਾਨ ਦੇ ਬੋਲ ਨੇ ਜੀ। ਇਹਦਾ ਮਤਲਬ ਤੁਸੀਂ ਆਪਣੇ ਆਪ ਨੂੰ ਹੀ ਪੇਸ਼ ਕੀਤਾ, ਤਰੀਕਾ ਹੈ ਕਹਿਣ ਦਾ। ਹਾਂਜੀ, ਉਹ ਕਹਿੰਦਾ ਕਿ ਮੈਂ ਇਸ ਹੜ੍ਹਾਂ ਦੇ ਵਿੱਚ ਜਿੰਨੀ ਸੇਵਾ ਕੀਤੀ, ਐਮਐਲਏ ਬਣਨ ਤੋਂ ਪਹਿਲਾਂ ਇਲਾਕੇ ਦੀ ਜਿੰਨੀ ਸੇਵਾ ਕੀਤੀ ਤੇ ਜਿੰਨੀ ਹੁਣ ਕਰ ਰਹੇ ਆ ਜੀ, ਉਸ ਸੇਵਾ ਦਾ ਕਹਿੰਦੇ ਜੀ ਕੋਈ ਮੁੱਲ ਨਹੀਂ ਤਾਰਿਆ ਜਾ ਸਕਦਾ। ਇਸ ਲਈ ਇਹਦਾ ਹੱਲ ਬਸ ਇਹੀ ਹੈ ਕਿ ਘੱਟੋ ਘੱਟ ਡਿਪਟੀ ਸੀਐਮ ਐਸਸੀਬੀਸੀ ਭਾਈਚਾਰੇ ਚੋਂ ਬਣਾਓ ਤੇ ਉਹਦੇ ਪਰ ਮੇਰਾ ਹੱਕ ਬਣਦਾ। ਤੇ ਜਦੋਂ ਪੁੱਛਿਆ ਕਿ ਹੱਕ ਕਿਵੇਂ ਬਣਦਾ, ਮੈਂ ਕਹਿੰਦਾ ਜੀ ਸਮਾਜ ਸੇਵਾ ਹੀ ਇੰਨੀ ਕਰਦਾ। ਅੱਛਾ, ਵਾਹ। ਤੇ ਇਸ ਲਈ ਉਹ ਸਮਾਜ ਸੇਵਾ ਦੇ ਨਾਤੇ ਮੈਨੂੰ ਲੱਗਦਾ ਕਿ ਮੈਂ ਵੀ ਉਹਦੇ ਲਾਈਨ 'ਚ ਹੈਗਾ ਜੀ। ਬਣਾਉਣਾ ਕਿਹਨੂੰ ਇਹ ਵੱਖਰੀ ਗੱਲ ਹੈ। ਔਰ ਉਸ ਹਲਕੇ ਤੋਂ ਹੈ ਜੀ, ਜਿਹੜੇ ਹਲਕੇ ਤੋਂ ਪਹਿਲਾਂ ਸੌ ਸਿੰਘ ਧਰਮਸੋਤ ਸੀਗਾ, ਉਸ ਨੂੰ ਹਰਾ ਕੇ ਆਇਆ। ਉਹਨੂੰ ਇੰਨੇ ਨੇ ਉਹਦੇ ਮਿਲ ਸਕਦੇ ਨੇ, ਤਾਂ ਫਿਰ ਅਗਲਾ ਕਹਿੰਦਾ ਮੇਰਾ ਵੀ ਹੱਕ ਬਣਦਾ। ਸੋ ਇਸ ਲਈ ਬਿਲਕੁਲ ਜੀ ਦੇਵ ਮਾਨ ਨੇ ਬਕਾਇਦਾ ਕਿਹਾ ਕਿ ਮੈਂ ਬੇਸ਼ੱਕ ਇਹ ਉਹਦਾ ਆਪਣੇ ਲਈ ਨਹੀਂ ਮੰਗਦਾ, ਪਰ ਮੈਂ ਕਹਿੰਦਾ ਇਸ ਭਾਈਚਾਰੇ ਦਾ ਹੱਕ ਬਣਦਾ। ਸੋ ਬਿਲਕੁਲ ਜੀ, ਇਹ ਆਮ ਆਦਮੀ ਪਾਰਟੀ ਨੇ ਵਾਅਦਾ ਵੀ ਕੀਤਾ ਸੀ, ਵਾਅਦਾ ਹੋਰ ਪਾਰਟੀਆਂ ਨੇ ਵੀ ਕੀਤਾ ਸੀ, ਸਰਕਾਰ ਇਹਨਾਂ ਦੀ ਬਣੀ, ਇਸ ਲਈ ਵਾਅਦਾ ਤਾਂ ਇਹਨਾਂ ਨੂੰ ਵੀ ਪੂਰਾ ਕਰਨਾ ਪੈਣਾ ਨਾ। ਹਾਂ, ਬਿਲਕੁਲ ਬਿਲਕੁਲ। ਸੋ ਇਸ ਲਈ ਉਸ ਵਾਅਦੇ ਦੇ ਨਾਤੇ ਇਸ ਭਾਈਚਾਰੇ ਚੋਂ ਜੇਕਰ ਸਰਕਾਰ ਸਮਝੇ ਜਾਂ ਮੁੱਖ ਮੰਤਰੀ ਸਾਹਿਬ ਸਮਝਣ ਜਾਂ ਉਪ ਮੁੱਖ ਮੰਤਰੀ ਮਤਲਬ ਬਣਾਉਣ ਦੇ ਲਈ ਜਿਹੜੇ ਹਾਈ ਕਮਾਂਡ ਵਾਲੇ ਲੀਡਰ ਨੇ ਉਹ ਸਮਝਣ ਕਿ ਅਸੀਂ ਬਣਾਉਣਾ, ਤਾਂ ਫਿਰ ਇਸ ਭਾਈਚਾਰੇ ਚੋਂ ਬਣਨਾ ਚਾਹੀਦਾ, ਚਾਹੇ ਐਸਸੀ ਭਾਈਚਾਰੇ ਚੋਂ, ਬੀਸੀ ਭਾਈਚਾਰੇ ਚੋਂ, ਜਿਵੇਂ ਉਹ ਠੀਕ ਸਮਝਣ। ਪਰ ਉਹਦੇ ਲਈ ਫਿਰ ਦੇਵ ਮਾਨ ਕੋਲ ਅਗਲਾ ਕਹਿੰਦਾ ਕ੍ਰਾਈਟੇਰੀਆ ਤਾਂ ਹੈਗਾ ਨਾ, ਮੈਂ ਰਾਖਵੇਂ ਹਲਕੇ ਤੋਂ ਜਿੱਤਿਆ ਮੈਂ, ਤੇ ਮੇਰਾ ਵੀ ਹੱਕ ਬਣਦਾ। ਤੇ ਉਸਨੇ ਆਪਣਾ ਰਿਕਾਰਡ ਵੀ ਦਿੱਤਾ ਕਿ ਹੜ੍ਹਾਂ 'ਚ ਸੇਵਾ, ਇਲੈਕਸ਼ਨ ਤੋਂ ਪਹਿਲਾਂ ਸੇਵਾ, ਹੁਣ ਵੀ ਸੇਵਾ, ਤੇ ਸਾਰੀ ਸੇਵਾ ਦੇ ਬਦਲੇ ਮੈਨੂੰ ਮਿਲਣਾ ਚਾਹੀਦਾ, ਚਾਹੇ ਫੋਟੋਆਂ ਜਿੰਨੀਆਂ ਮਰਜ਼ੀ ਟਰੋਲ ਹੋਣ। ਤੇ ਇੱਕ ਫੋਟੋ ਹੋਰ ਕਹਿੰਦੇ ਲਾ ਦਿਓ ਕਿ ਮੈਂ ਡਿਪਟੀ ਸੀਐਮ ਦਾ ਦਾਅਵੇਦਾਰ ਹਾਂ ਜੀ। ਸੋ ਇਸ ਲਈ ਖੂਬ ਚਰਚਾ ਜੀ ਆਮ ਆਦਮੀ ਪਾਰਟੀ ਦੇ ਅੰਦਰ ਵੀ, ਮੀਡੀਆ 'ਚ ਵੀ, ਤੇ ਸਿਆਸੀ ਗਲਿਆਰਿਆਂ 'ਚ ਵੀ। ਆਪੇ ਮੈਂ ਰੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀਣ, ਪੰਜਾਬੀ ਦੀ ਕਹਾਵਤ ਹੁੰਦੀ ਸੀ ਸ਼ਰਮਾ ਜੀ। ਤੇ ਇਹ ਤਾਂ ਰਹੀ ਆਮ ਆਦਮੀ ਪਾਰਟੀ ਦੀ ਗੱਲ ਜਾਂ ਵਿਧਾਇਕ ਦੇਵ ਮਾਨ ਦੀ ਗੱਲ, ਪਰ ਹੁਣ